ਡਿਵੈਲਪਮੈਂਟ ਜਦੋਂ ਈਵਨ ਜੋ ਪੰਜਾਬ ਦੇ ਵਿੱਚ ਪੰਜਾਬ ਦੇ ਬਾਰਡਰ ਤੇ ਕਸ਼ਮੀਰ 'ਚ ਜਾਂ ਜਿਸ ਅੰਦਾਜ਼ 'ਚ ਮੋਦੀ ਔਰ ਮੋਦੀ ਕਿਆ ਨੇ ਦੁਨੀਆ ਭਰ ਦੇ ਵਿੱਚ ਝੂਠ ਬੋਲਿਆ, ਸਰਜੀਕਲ ਸਟ੍ਰਾਈਕ, ਸਾਡੇ ਬਹਾਦਰ ਸੋਲਜਰ ਗਏ ਉੱਥੇ ਜਾ ਕੇ ਇੰਨੇ 7 ਪੈਡਸ ਦੇ ਉੱਤੇ ਟੈਰਰਿਸਟ ਪੈਡ ਤੇ ਹਮਲਾ ਕੀਤਾ, ਇੰਨੇ ਨੁਕਸਾਨ ਕਰਤੇ, ਕਦੇ 50 ਮਾਰਤੇ, 40 ਮਾਰਤੇ, ਸਭ ਵਧਾਈਆਂ ਵਧਾਈਆਂ ਜੀ ਵਧਾਈਆਂ, ਮੋਦੀ ਦੀਆਂ ਤਾਰੀਫਾਂ ਜੀ। ਔਰ ਅਸੀਂ ਹਾਲਾਂਕਿ ਕੋਈ ਸਾਡੇ ਕੋਲ ਕੋਈ ਇਸ ਕਿਸਮ ਦੇ ਤਾਂ ਉੱਥੇ ਇੰਸਟਰੂਮੈਂਟ ਨਹੀਂ ਲੱਗੇ ਹੋਏ ਜਿਹੜੇ ਸਾਨੂੰ ਇੱਥੇ ਰਿਪੋਰਟ ਕਰਦੇ ਨੇ। ਕਈ ਵਾਰ ਤੁਹਾਨੂੰ ਇੱਕ ਔਰ ਇਹਦੇ ਚ ਕੁਝ ਤਜਰਬਾ ਵੀ ਹੁੰਦਾ ਹੈ ਔਰ ਖਾਸ ਤੌਰ ਤੇ ਸਾਡਾ 5 ਸਦੀਆਂ ਦਾ ਤਜਰਬਾ ਕੌਮ ਦਾ ਇਹਨਾਂ ਦੇ ਨਾਲ, ਜਦੋਂ ਤੁਸੀਂ ਦੇਖਦੇ ਹੋ ਤੇ ਤੁਹਾਨੂੰ ਪਤਾ ਲੱਗ ਜਾਂਦਾ ਹੈ। ਜਿਵੇਂ ਮੈਂ ਕਿਹਾ ਸੀ ਕਿ ਉਹ ਅਮਰੀਕਨ ਜਿਹੜਾ ਟੈਸਟ ਹੈ ਡਕ ਟੈਸਟ, ਕਿ ਵਟ ਲੁਕਸ ਲਾਈਕ ਏ ਡਕ, ਕੁਐਕਸ ਲਾਈਕ ਏ ਡਕ, ਵਾਕਸ ਲਾਈਕ ਏ ਡਕ ਇਜ਼ ਏ ਡਕ, ਕਿ ਜਿਹੜਾ ਬਤਖ ਵਾਂਗੂ ਨਜ਼ਰ ਆਉਂਦਾ ਹੈ, ਤੁਰਦਾ ਹੈ, ਆਵਾਜ਼ ਕੱਢਦਾ, ਉਹ ਬਤਖ ਹੈ। ਔਰ ਅਸੀਂ ਪਹਿਲੇ ਹੀ ਆਪਣੇ ਸੈਗਮੈਂਟ ਦੇ ਵਿੱਚ ਇਸ ਸਾਰੇ ਨੂੰ ਜਿਹੜਾ ਬਿਲਕੁਲ ਇਸ ਸਾਰੀ ਜਿਹੜਾ ਇਹਨਾਂ ਦਾ ਹਾਈਪੋਥੇਸਿਸ ਸੀ ਉਸ ਨੂੰ ਤਾਰ-ਤਾਰ ਕੀਤਾ ਸੀ, ਟੁਕੜੇ ਟੁਕੜੇ ਕੀਤਾ ਸੀ। ਔਰ ਹੁਣ ਜਿਹੜੇ ਇਹਨਾਂ 4-5 ਦਿਨਾਂ ਦੇ ਵਿੱਚ ਫਰਾਈਡੇ ਤੋਂ ਬਾਅਦ ਪਿਛਲੇ 3-4 ਦਿਨ 'ਚ ਅਸੀਂ ਸਮਝਦੇ ਹਾਂ ਕਿ ਵੀ ਰਿਪੋਰਟਸ ਆਈਆਂ ਨੇ, ਉਹਨੇ ਜਿੱਥੇ ਸਾਡੇ ਕਲੇਮ ਨੂੰ ਪ੍ਰੂਵ ਕੀਤਾ ਹੈ ਕਿ ਵੀ ਬਿਲਕੁਲ ਇੰਨਾ ਵੱਡਾ ਝੂਠ। ਔਰ ਮੈਂ ਕਿਹਾ ਸੀ ਵੀ ਇਹ ਉਸ ਚਾਣਕਿਆ ਦੀ ਫਿਲਾਸਫੀ 'ਚ ਯਕੀਨ ਰੱਖਦੇ ਨੇ ਕਿ ਝੂਠ ਜੇ ਬੋਲਣਾ ਕਿ ਇੰਨਾ ਵੱਡਾ ਝੂਠ ਬੋਲੋ ਕਿ ਦੂਜਿਆਂ ਨੂੰ ਵੀ ਲੱਗੇ ਵੀ ਇਹ ਝੂਠ ਨਹੀਂ ਹੋ ਸਕਦਾ ਜੀ। ਔਰ ਇਹਨਾਂ ਨੇ ਵਾਕਈ ਉਹ ਕਰਕੇ ਦਿਖਾਇਆ। ਮੋਦੀ ਦੀ ਕਮਾਂਡ ਥੱਲੇ ਵਾਕਈ ਹਿੰਦੂਤਵਾ ਬੈਕ ਸਟੇਜ ਤੇ ਫਰੰਟ ਬਰਨਰ ਤੇ ਆਇਆ। ਔਰ ਜਿਹੜੀ ਖਬਰ ਮੁੱਖ ਤੌਰ ਦੇ ਉੱਤੇ ਬੈਨ ਕੀ ਮੂਨ UN ਦਾ ਸੈਕਟਰੀ ਜਨਰਲ ਹੈ, ਉਹਨਾਂ ਦਾ ਸਟੀਫਨ ਡੁਜਾਰਿਕ ਸਪੋਕਸ ਪਰਸਨ ਹੈ ਇਸ ਬੈਨ ਕੀ ਮੂਨ ਦਾ UN ਦਾ। ਔਰ ਇਹ ਮੋਨੀਟਰਿੰਗ ਮਿਸ਼ਨ ਗਰੁੱਪ ਇਹਨਾਂ ਨੂੰ ਯੂਨਾਈਟਿਡ ਨੇਸ਼ਨਸ ਮਿਲਟਰੀ ਆਪਰੇਸ਼ਨ ਇਹਨੂੰ UNMOGIP ਕਹਿੰਦੇ ਨੇ। ਔਰ ਇਹਨਾਂ ਦਾ ਫੁੱਲ ਫਾਰਮ ਜਿਹੜੀ ਹੈ ਉਹ ਬਣਦੀ ਹੈ UN ਮਿਲਟਰੀ ਆਬਜ਼ਰਵਰ ਗਰੁੱਪ। ਇਹ ਗਰੁੱਪ ਦੋਨੋਂ ਪਾਸੇ ਹੈ ਵੈਸੇ, ਪਰ ਇੰਡੀਆ ਉਹਨਾਂ ਨੂੰ ਬਹੁਤਾ ਉੱਥੇ ਜਿੱਥੇ 2-4 ਬੈਠੇ ਰਹਿਣ ਉਹਨਾਂ ਨੂੰ ਮੂਵ ਨਹੀਂ ਕਰਦੇ, ਐਕਸਪੈਂਡ ਨਹੀਂ ਕਰਨ ਦਿੰਦੇ। ਔਰ ਪਾਕਿਸਤਾਨ ਦੇ ਪਾਸੇ ਜਿੰਨੀ ਵੀ ਕਸ਼ਮੀਰ ਦੇ ਨਾਲ ਲੱਗਦੀ ਸਰਹੱਦ ਹੈ ਉਸ ਤੇ ਫ੍ਰੀਲੀ ਜਾਂਦੇ ਨੇ, ਬੈਠੇ ਹੋਏ ਨੇ। ਔਰ ਸਟੀਫਨ ਡੁਜਾਰਿਕ ਨੇ ਜਿਹੜਾ ਆਪਣੀ ਪ੍ਰੈਸ ਕਾਨਫਰੰਸ ਦੇ ਵਿੱਚ ਇਹ ਕਿਹਾ ਕਿ ਭਾਈ ਇਹ ਕੁਝ ਵੀ ਨਹੀਂ ਹੋਇਆ ਉਹਨੇ। ਔਰ ਇਹ ਇਨ ਦਾ ਡੇਲੀ ਪ੍ਰੈਸ ਬਰੀਫਿੰਗ ਡੁਜਾਰਿਕ ਸੈਡ, ਉਹਦੇ ਸ਼ਬਦ ਨੇ, The UN military observer group in India and Pakistan has not directly observed any firing across the line of control related to the latest incidents. उन्होंने कहा जी साढ़े observer group ने जिन्ना भी वो part साढ़ा है उधे च असी नहीं देखा कि कोई इस किस्म दा part होया। When asked to explain how their group can say it didn't observe any firing, even as India said it has conducted the surgical strikes, Dujarik repeated that UNMOGIP ਉਹਨਾਂ ਦਾ ਗਰੁੱਪ has not directly observed any of the firing. ਉਹਨੇ ਕਿਹਾ ਜੀ ਅਸੀਂ ਦੇਖਿਆ ਹੀ ਨਹੀਂ ਹੈ, ਅਸੀਂ ਤਾਂ ਬੈਠੇ ਹਾਂ ਉੱਥੇ ਜੀ। ਹੁਣ ਇਸ ਦੇ ਉੱਤੇ ਹੁਣ ਇਹ ਬਹੁਤ ਵੱਡੀ ਗੱਲ ਹੈ ਕਿ UN ਦੇ ਆਬਜ਼ਰਵਰ ਜਿਹੜੇ ਔਨ ਦਾ ਗਰਾਊਂਡ ਨੇ ਉਹਨਾਂ ਨੇ ਕਲੀਅਰਲੀ ਕਿਹਾ ਵੀ ਕੁਝ ਨਹੀਂ ਹੋਇਆ। ਔਰ ਇਸ ਦੇ ਉੱਤੇ ਜਿਹੜਾ ਸੈਯਦ ਅਕਬਰੁਦੀਨ ਹੈ ਇੰਡੀਆ ਦਾ ਪਰਮਨੈਂਟ ਰਿਪਰੈਜ਼ੈਂਟੇਟਿਵ UN ਦੇ ਵਿੱਚ, ਉਹਦੀ ਫਰਸਟ੍ਰੇਸ਼ਨ ਦੱਸਦੀ ਹੈ ਕਿ ਭਾਈ ਜਿਹਨੂੰ ਕਹਿੰਦੇ ਨੇ ਕਿ ਵੀ ਪਾਜ ਮੁਲੰਮਾ ਲੈ ਜਾਵੇਗਾ ਨਹੀਂ, ਲੱਥ ਗਿਆ, ਪਾਜ ਮੁਲੰਮਾ ਲੱਥ ਗਿਆ। ਔਰ ਉਹਨੇ ਕਿਹਾ ਹੁਣੇ ਉਹਦਾ ਅੰਬੈਸਡਰ ਦਾ ਕਮੈਂਟ ਹੈ, they are obviously aware of the reports of these presumed violations and are talking to the relevant concerned authorities. ਇਹ ਉਹਨਾਂ ਨੇ observers ਨੇ ਕਿਹਾ ਜੀ ਕਿ ਅਸੀਂ concerned authorities ਦੇ ਨਾਲ ਦੇਖ ਰਹੇ ਹਾਂ ਜੀ। ਔਰ ਇਹਦੇ ਉੱਤੇ ਸਈਦ ਅਕਬਰੁਦੀਨ ਨੇ ਕਿਹਾ the explicit refusal to confirm the Indian propagandist reports was met with great anguish and anger in India. ਭਾਰਤ ਦੇ ਵਿੱਚ ਵੀ ਸਾਰੇ ਉਬਲ ਪਏ ਕਿ ਸੱਚ ਬਾਹਰ ਆ ਗਿਆ। India's permanent representative at the UN, Syed Akbaruddin, said that the facts on the ground do not change whether somebody has observed it or not. ਉਹਨੇ observers ਦੇ ਉੱਤੇ ਵਿਅੰਗ ਕਰ ਰਿਹਾ, ਜੇ ਕਿਸੇ ਨੇ observe ਕੀਤਾ ਕਿ ਨਹੀਂ ਕੀਤਾ ਇਹਦਾ ਮਤਲਬ ਇਹ ਥੋੜੀ ਹੈ ਕਿ ਜਿਹੜੇ ਧਰਤੀ ਦੇ ਉੱਤੇ ਤੱਥ ਨੇ ਉਹ ਬਦਲ ਗਏ। Rejecting the embarrassing refusal from UN, ਉਹਨੇ ਕਿਹਾ ਜੀ ਇਹ ਸਾਰੇ UN ਨੇ ਜਿਹੜਾ ਡਿਨਾਈ ਕੀਤਾ ਹੈ ਤੇ ਇਹਨਾਂ ਨੂੰ ਐਮਬੈਰਸ ਕਰ ਦਿੱਤਾ ਹੈ। ਹੁਣ ਅਕਬਰੁਦੀਨ ਕਹਿ ਰਿਹਾ I have nothing to say because what Dujarik said was directly observed. It is a call that they have to take. I cannot place myself in their boots and directly observe some. ਇਹਨੂੰ ਕਹਿੰਦੇ ਨੇ ਬੌਂਦਲ ਜਾਣਾ। ਹੁਣ ਇਹਨਾਂ ਨੂੰ ਪਤਾ ਨਹੀਂ ਲੱਗ ਰਿਹਾ ਕਿ ਇੰਨਾ ਝੂਠ ਬੋਲਿਆ, ਹੁਣ ਉਹ ਝੂਠ ਵਾਪਸ ਜਿਹੜਾ ਬੋਤਲ ਦੇ ਵਿੱਚ ਕਿਵੇਂ ਪਾਈਏ ਤੇ ਕਿਹੜੇ ਪਾਸਿਓਂ ਪਾਈਏ। ਵੀ ਇਹ ਤਾਂ
ਸ਼ਰੇ ਬਾਜ਼ਾਰ ਧੋਤੀ ਲਾ ਦਿੱਤੀ ਹੈ ਯੂਐਨ ਦੇ ਆਬਜ਼ਰਵਰਸ ਨੇ ਵੀ ਆ ਧੋਤੀ ਪ੍ਰਸ਼ਾਦ ਨੇ ਜਿਹੜੇ ਕਲੇਮ ਕੀ ਕਰਦੇ ਨੇ। ਔਰ ਇਹ ਸਾਰੇ ਨੂੰ ਜਿਹੜਾ ਕੱਲਾ ਇਸ ਨੇ ਹੀ ਨਹੀਂ, ਫਿਰ ਅਸੀਂ ਜਦੋਂ ਦੂਜੀਆਂ ਦੀਆਂ ਸਟੋਰੀਜ਼ ਦੇਖਦੇ ਹਾਂ, ਨਿਊਯਾਰਕ ਟਾਈਮਜ਼ ਨੇ ਇਹਦੇ ਤੇ ਸਟੋਰੀ ਕੀਤੀ, ਜਿਸ ਨੂੰ ਐਸੋਸੀਏਟਿਡ ਪ੍ਰੈਸ ਨੇ ਵੀ ਹੂ ਬਹੂ ਛਾਪਿਆ, ਔਰ ਉਹਦੇ ਚ ਉਹਨਾਂ ਦਾ ਹੈਡਲਾਈਨ ਹੀ ਹੈ ਇਨ ਕਸ਼ਮੀਰ ਪਾਕਿਸਤਾਨ ਕੁਐਸਚਨਸ ਇੰਡੀਆ ਸਰਜੀਕਲ ਸਟ੍ਰਾਈਕਸ ਔਨ ਮਿਲੀਟੈਂਟਸ। ਔਰ ਜਦੋਂ ਤੁਸੀਂ ਇਸ ਸਟੋਰੀ ਨੂੰ ਦੇਖਦੇ ਹੋ ਕਿ ਭਾਈ ਇਕੱਲੇ ਪਾਕਿਸਤਾਨ ਤੱਕ ਦੀ ਗੱਲ ਨਹੀਂ ਹੈ, ਉਹਨਾਂ ਨੇ ਮੌਕੇ ਦੇ ਉੱਤੇ ਜਾ ਕੇ ਜਿਹੜੇ ਪਿੰਡ ਪੁੰਛ ਰਿਵਰ ਦੇ ਉੱਤੇ ਲਾਈਨ ਆਫ ਕੰਟਰੋਲ ਦੇ ਉੱਤੇ ਜਿਹੜੇ ਏਰੀਏ ਨੇ ਔਰ ਜਿਹੜੇ ਸਾਰੇ ਲੋਕ ਨੇ ਉਹਨਾਂ ਦੇ ਇੰਟਰਵਿਊ ਵੀ ਕੀਤੇ ਨੇ, ਔਰ ਉਹਨਾਂ ਨੇ ਕਿਹਾ ਕਿ ਦੇ ਆਰ ਲਾਈਂਗ, ਦੇ ਨੈਵਰ ਕ੍ਰਾਸ ਦ ਲਾਈਨ ਆਫ ਕੰਟਰੋਲ, ਏ ਗਰੁੱਪ ਆਫ ਵਿਲੇਜਰਸ ਸਟੈਂਡਿੰਗ ਨੀਅਰ ਬਾਈ ਨੋਡਡ ਇਨ ਐਗਰੀਮੈਂਟ। ਇਹ ਹੁਣ ਉਹਨਾਂ ਦੇ ਇੰਟਰਵਿਊ ਕਹਿੰਦੇ ਜੀ ਅਸੀਂ ਇੱਥੇ ਰਹਿੰਦੇ, ਫਾਇਰਿੰਗ ਜ਼ਰੂਰ ਹੁੰਦੀ ਆ, ਉਹ ਤਾਂ ਇੱਥੇ ਹੁੰਦੀ ਰਹਿੰਦੀ, ਉਹ ਥੋੜੀ ਇੰਟੈਂਸ ਸੀ, ਕੰਨ ਪਾੜਨ ਵਾਲੀ ਸੀ। ਔਰ ਪਾਕਿਸਤਾਨ ਨੇ ਪਹਿਲਾਂ ਕਹਿ ਵੀ ਦਿੱਤਾ ਸੀ ਵੀ ਸਾਡੇ 2 ਸੋਲਜਰ ਮਰੇ ਨੇ, ਅਸੀਂ ਵੀ ਇੰਡੀਆ ਦੇ 8 ਮਾਰੇ ਨੇ, ਕਿਉਂਕਿ ਫਾਇਰਿੰਗ ਹੋਣਾ ਔਰ ਸਾਡਾ ਵੀ ਇਹੀ ਸੀ ਕਿ ਭਾਈ ਸਰਜੀਕਲ ਸਟ੍ਰਾਈਕ ਤੇ ਫਾਇਰਿੰਗ ਇਹ 2 ਅੱਡ ਚੀਜ਼ਾਂ ਨੇ, ਕੋਈ ਤੁਸੀਂ ਮੋਟਰਸ ਨਾਲ ਫਾਇਰ ਕਰਤਾ ਜਾਂ ਕਿਹਦੇ ਨਾਲ ਕਰ ਦਿੱਤਾ। ਸੋ ਉਹਦੇ ਚ ਉਹਨਾਂ ਨੇ ਜਿਹੜੇ ਹੈਲੀਕਾਪਟਰਸ ਔਰ ਦੂਜੇ ਤੀਜੇ ਦਾ ਯੂਜ਼ ਕੋਈ ਨਹੀਂ ਹੋਇਆ, ਔਰ ਜੇ ਯੂਐਨ ਆਬਜ਼ਰਵਰਸ ਨੇ ਕਹਿ ਦਿੱਤਾ ਕਿ ਤੇ ਫਿਰ ਇਸ ਚੋਂ ਹੁਣ ਕੱਲਾ ਇਹ ਐਸੋਸੀਏਟਿਡ ਪ੍ਰੈਸ ਜਾਂ ਨਿਊਯਾਰਕ ਟਾਈਮਜ਼ ਨਹੀਂ, ਅਮਰੀਕਾ ਦੀ ਦੂਸਰੀ ਵੱਡੀ ਅਖਬਾਰ ਵਾਸ਼ਿੰਗਟਨ ਪੋਸਟ ਹੈ, ਔਰ ਵਾਸ਼ਿੰਗਟਨ ਪੋਸਟ ਨੇ ਆਪਣੀ ਸਟੋਰੀ ਜਿਹੜੀ ਹੈ ਇਨ ਕਸ਼ਮੀਰ ਡਾਊਟਸ ਦੈਟ ਇੰਡੀਅਨ ਸੋਲਜਰਸ ਐਕਚੁਅਲੀ ਇਨਫਿਲਟ੍ਰੇਟਡ ਅਕ੍ਰੋਸ ਦਾ ਬਾਰਡਰ। ਉਹਨੇ ਕਿਹਾ ਜੀ ਕਸ਼ਮੀਰ ਚ ਅਸੀਂ ਜਿੱਥੇ ਵੀ ਗਏ ਹਾਂ, ਬੰਡਾਲਾ ਦਾ, ਫਿਰ ਉਹਨਾਂ ਨੇ ਭਿੰਬਰ, ਛੰਬ, ਸ਼ਾਹਮਨੀ ਡਿਸਟ੍ਰਿਕਟ ਜਿੱਥੇ ਲਾਈਨ ਆਫ ਕੰਟਰੋਲ ਹੈ, ਉਹਨਾਂ ਸਾਰਿਆਂ ਨੂੰ ਇੰਟਰਵਿਊਜ਼ ਕਰਕੇ ਉਹਨਾਂ ਨੇ ਫਰਦਰ ਇਹੀ ਕਨਕਲੂਡ ਕੀਤਾ ਹੈ ਕਿ ਬਈ ਇਹਦੇ ਚ ਕੋਈ ਸੱਚਾਈ ਨਹੀਂ ਹੈ। ਔਰ ਇਸ ਤੋਂ ਪਹਿਲਾਂ ਵੀ ਯਾਦ ਹੋਏਗਾ ਆਪਣੇ ਸਾਰਾ ਜਿਹੜੇ ਇਸ ਨੂੰ ਸਟੋਰੀ ਨੂੰ ਫੋਲੋ ਕਰਦੇ ਨੇ ਕਿ ਇੱਕਦਮ ਬਾਅਦ ਉੜੀ ਦੇ ਹਮਲੇ ਦੇ ਇਹਨਾਂ ਨੇ ਕਿਹਾ ਸੀ ਜੀ ਵੀ ਭਾਰਤੀ ਫੌਜ ਨੇ ਦੂਜੇ ਪਾਸੇ ਜਿਹੜੇ ਨੇ 18 ਸ਼ੋਲਜਰ ਮਾਰ ਦਿੱਤੇ ਨੇ ਪਾਕਿਸਤਾਨ ਦੇ, ਔਰ ਉਹਦਾ ਕੋਈ ਸੋਰਸ ਨਹੀਂ ਸੀ ਨਿਊਜ਼ ਸਟੋਰੀ ਦਾ। ਪਰ ਸਾਰੇ ਮੀਡੀਆ ਨੇ ਇਨਕਲੂਡਿੰਗ ਟ੍ਰਿਬਿਊਨ, ਇਲੈਕਟ੍ਰੋਨਿਕ ਮੀਡੀਆ ਨੇ ਪਬਲਿਸ਼ ਕੀਤਾ, ਬਾਅਦ ਚ ਮਿਲਟਰੀ ਹੈਡਕੁਆਟਰ ਨੇ ਡਿਨਾਈ ਕਰਤਾ ਸੀ ਕਿ ਹੋਇਆ ਹੀ ਕੁਝ ਨਹੀਂ, ਇਹਨਾਂ ਦੇ ਇੰਡੀਅਨ ਮਿਲਟਰੀ ਹੈਡਕੁਆਟਰ ਨੇ। ਸੋ ਉਹ ਵੀ ਇਮੀਡੀਏਟਲੀ ਪ੍ਰਾਂਟਡ ਸਟੋਰੀ ਸੀ ਇਹ ਦੱਸਣ ਦੇ ਲਈ, ਕਿਉਂਕਿ ਦੇਖੋ ਇੱਕ ਐਕਸਪ੍ਰੈਸ਼ਨ ਹੈ ਸ਼ੇਰ ਦੀ ਸਵਾਰੀ, ਜਦੋਂ ਤੁਸੀਂ ਸ਼ੇਰ ਦੀ ਸਵਾਰੀ ਕਰਦੇ ਹੋ ਫਿਰ ਸ਼ੇਰ ਤੋਂ ਲੱਥ ਨਹੀਂ ਸਕਦੇ, ਸ਼ੇਰ ਤੋਂ ਲੱਥੋਗੇ ਸ਼ੇਰ ਖਾਏਗਾ। ਹੁਣ ਹਿੰਦੂ ਤਵੀਆਂ ਨੇ ਜਿਸ ਲੈਵਲ ਦਾ ਐਂਟਾਈ ਪਾਕਿਸਤਾਨ, ਐਂਟਾਈ ਮੁਸਲਮ ਔਰ ਆਪਣੇ ਆਪ ਨੂੰ ਬੜਾ ਮਾਚੋ ਮੋਦੀ ਨੂੰ ਬਣਾਇਆ ਹੋਇਆ 56 ਇੰਚ ਦੀ ਛਾਤੀ, ਤੇ ਉਹ ਹੁਣ ਜਿਹੜਾ ਉਹ ਕਿਵੇਂ ਦੱਸਣ ਵੀ ਕੀ ਹੈਗਾ। ਹੁਣ ਇਹ ਉਹਨਾਂ ਦੀ 56 ਇੰਚ ਦੀ ਛਾਤੀ ਤੇ ਸ਼ੇਰ ਦੀ ਸਵਾਰੀ ਹੈ ਜਿਹੜੀ ਉਹਨਾਂ ਨੂੰ ਮਜਬੂਰ ਕਰ, ਕਿਉਂਕਿ ਦੂਜਿਆਂ ਨੇ ਚੂੜੀਆਂ ਤਾਂ ਪਾਈਆਂ ਨਹੀਂ ਹੋਈਆਂ ਜਿਵੇਂ ਪੰਜਾਬੀ ਚ ਕਹਿੰਦੇ ਨੇ, ਉਹਨੂੰ ਵੀ ਪਤਾ ਹੈ ਕੀ ਹੈ, ਉਧਰ ਨੂੰ ਮੂੰਹ ਇਹਨਾਂ ਨੇ ਕਰਨਾ ਨਹੀਂ ਹੈ। ਔਰ ਇਧਰ ਉਹਨਾਂ ਨੇ ਇੱਕ ਪਾਸੇ ਇਹ ਝੂਠ ਬੋਲਿਆ ਤੇ ਦੂਸਰੇ ਕਿਸ ਕਦਰ ਪੰਜਾਬ ਦੀ ਬਰਬਾਦੀ ਕਰ ਰਹੇ ਨੇ, ਪੰਜਾਬ ਦੇ ਬਾਰਡਰ ਏਰੀਆਜ਼ ਕੀ ਹੋ ਰਿਹਾ ਉਹ ਅਸੀਂ ਅਗਲੇ ਸੈਗਮੈਂਟ ਵਿੱਚ ਡਿਸਕਸ ਕਰਾਂਗੇ। ਸੋ ਕੁੱਲ ਮਿਲਾ ਕੇ ਜਿਹੜਾ ਇਹ ਇਹਨਾਂ ਦੀ ਬਿੱਲੀ ਥੈਲੇ ਚੋਂ ਬਾਹਰ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਇੱਥੇ ਲੈਣੇ ਬ੍ਰੇਕ। ਵਿਊਅਰਸ ਵਿਚਾਰਾਂ ਦਾ ਸਿਲਸਿਲਾ ਇਸ ਤਰ੍ਹਾਂ ਚੱਲਦਾ ਰਹੇਗਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।